ਇੱਕ ਵਾਰੀ ਫੇਰ ਉਹੀ ਨਮੋਸ਼ੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈਗਾ ਆ। ਆਪਣੇ ਲੋਕ ਹਜੇ ਵੀ ਪੁੱਠੇ ਕੰਮ ਕਰਨ ਤੋਂ ਟਲਦੇ ਨਹੀਂ ਹੈ, ਜਿਹਦੇ ਨਾਲ ਪੂਰੀ ਜਿਹੜੀ ਕਮਿਊਨਿਟੀ ਆ ਉਹ ਬਦਨਾਮ ਹੁੰਦੀ ਆ। ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨ, ਕਈ ਗੁਰੂ ਘਰਾਂ ਦੀਆਂ ਕਮੇਟੀਆਂ ਉਹ ਬਿਹਾਈਂਡ ਦਾ ਸੀਨ ਬੈਠ ਕੇ ਗੱਲਾਂ ਬਾਤਾਂ ਤਾਂ ਕਰਦੀਆਂ ਆ ਵੀ ਜਿਹੜੇ ਲੋਕ ਡਰੱਗ ਡਿਲੀਵਰ ਕਰਦੇ ਆ, ਡਰੱਗ ਦੇ ਵਿੱਚ ਇਨਵੋਲਵ ਹੈਗੇ ਆ, ਇਹਨਾਂ ਦੇ ਬਾਰੇ ਸਟੇਟਮੈਂਟ ਜਾਰੀ ਕੀਤੇ, ਪਰ ਸਾਰੀਆਂ ਚੁੱਪ ਆ। ਇਹਦਾ ਸਾਰੇ ਦਾ ਅਸਰ ਕੀ ਹੋਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਦੇਖਦੇ ਆ, ਇਹ 'ਚ ਕੋਈ ਸੰਗ ਨਹੀਂ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆ ਵੀ ਜਿਹੜੀ ਇੱਕ ਕਮਿਊਨਿਟੀ ਆ, ਜਿਹਨੂੰ ਆਪਾਂ ਕਹਿੰਦੇ ਨਾ ਦੇਖ ਕੇ ਵੀ ਦੇਖੋ ਥੋੜਾ ਬਚ ਕੇ ਚੱਲੋ, ਇਹਨਾਂ ਦੇ ਲਾਗੇ ਘਰ ਨਹੀਂ ਲੈਣਾ, ਇਹ ਦੇਖੋ ਜੀ ਏਦਾਂ ਹੁੰਦੇ ਆ, ਕ੍ਰਾਈਮ ਕਰ, ਤੇ ਇਹ ਆਪਣੇ ਪੰਜਾਬੀਆਂ ਦੀ ਇਹ ਹਾਲ ਬਣਨ ਵਾਲੀ ਆ। ਬੜਾ ਲੰਮਾ ਸਮਾਂ ਨਹੀਂ, ਕੋਈ ਹਫ਼ਤਾ ਨਹੀਂ ਲੰਘਦਾ ਜਿਸ ਹਫ਼ਤੇ ਦੇ ਵਿੱਚ ਕੋਈ ਪੰਜਾਬੀ ਜਿਹੜਾ ਆ ਡਰੱਗ ਢੋਂਦਾ ਨਾ ਫੜਿਆ ਗਿਆ ਹੋਵੇ। $7 ਮਿਲੀਅਨ ਦੀ ਕੋਕੇਨ ਡਿਸਕਵਰ ਕੀਤੀ ਗਈ ਹੈਗੀ ਆ ਇੰਡੀਆਨਾ ਦੇ ਵਿੱਚ, ਜਦੋਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਇੱਕ ਟਰੱਕ ਦੀ ਜਿਹੜੀ ਇਨਸਪੈਕਸ਼ਨ ਕੀਤੀ ਹੈਗੀ ਆ। 309 ਪੌਂਡ ਦੀ ਕੋਕੇਨ ਸੀ, ਇਹਦੀ ਜਿਹੜੀ ਸਟਰੀਟ ਵੈਲਿਊ 7 ਮਿਲੀਅਨ ਦੱਸੀ ਜਾ ਰਹੀ ਹੈਗੀ ਆ। ਇੰਡੀਆਨਾ ਸਟੇਟ ਪੁਲਿਸ ਦੇ ਟਰੂਪਰ ਨੇ ਦੱਸਿਆ ਵੀ ਜਦੋਂ ਬਲੂ ਇੰਟਰਨੈਸ਼ਨਲ ਸੈਮੀ ਟਰੈਕਟਰ ਟ੍ਰੇਲਰ ਜੋ ਈਸਟ ਬਾਉਂਡ ਜਾ ਰਿਹਾ ਸੀ ਹਾਈਵੇ I-70 ਦੇ ਉੱਤੇ, ਤੇ ਉੱਥੇ ਜਦੋਂ ਉਸ ਨੂੰ ਰੋਕਿਆ ਗਿਆ, ਜਨਵਰੀ ਦੇ ਵਿੱਚ ਇਹ ਰੋਕਿਆ ਗਿਆ ਸੀ 3 ਨੂੰ, ਤੇ ਜਨਵਰੀ 3 2026 ਨੂੰ ਸ਼ਨੀਚਰਵਾਰ ਨੂੰ, ਤੇ ਉਹਦੀ ਇਨਸਪੈਕਸ਼ਨ ਕੀਤੀ ਗਈ ਤੇ ਉਹਦੇ ਵਿੱਚ ਉਹਨਾਂ ਨੇ K9 ਯੂਨਿਟ ਆਪਣੇ ਯੂਜ਼ ਕੀਤੇ, ਜੋ ਕਿ ਸੁੰਘ ਕੇ ਪਤਾ ਲੱਗ ਜਾਂਦਾ ਉਹਨਾਂ ਨੂੰ ਡਰੱਗ ਹੈਗੀ ਕਿ ਨਹੀਂ। ਤੇ 309 ਪੌਂਡ ਦੀ ਜਿਹੜੀ ਕੋਕੇਨ ਆ ਉਹ ਇੱਕ ਸਲੀਪਰ ਵਰਥ ਜਿਹੜਾ ਟਰੱਕ ਦਾ ਸੀ ਉਹਦੇ ਵਿੱਚ ਪਈ ਸੀਗੀ। ਤੇ ਇਹ ਜਿਹੜਾ ਇਨ ਰੂਟ ਜੋਪਲਿਨ ਮਜ਼ੂਰੀ ਤੋਂ ਰਿਚਮੌਂਡ ਇੰਡੀਆਨਾ ਜਾਣੀ ਸੀ, ਤੇ ਦੋਨੋਂ ਜਿਹੜੇ ਆਕੂਪੈਂਟ ਸੀਗੇ ਉਹਦੇ ਵਿੱਚ ਉਹਨਾਂ ਨੂੰ ਪਟਨਮ ਕਾਉਂਟੀ ਜੇਲ੍ਹ ਦੇ ਵਿੱਚ ਲਿਜਾਇਆ ਗਿਆ ਹੈਗਾ, ਤੇ ਉਹਨਾਂ ਨੂੰ ਚਾਰਜ ਕੀਤਾ ਗਿਆ ਹੈਗਾ ਡੀਲਿੰਗ ਨੈਰਕੋਟਿਕਸ, ਲੈਵਲ 2 ਫੈਲਨੀ ਐਂਡ ਆਈਸ ਡਿਪੋਰਟੇਸ਼ਨ, ਜਿਹੜਾ ਆ ਉਹ ਹੋਲਡ ਕਰੂਗਾ ਉਹਨਾਂ ਨੂੰ ਦੋਨਾਂ ਨੂੰ। ਉਹਦੇ ਵਿੱਚ ਜੋ ਅਰੈਸਟ ਕੀਤੇ ਗਏ ਆ, ਗੁਰਪ੍ਰੀਤ ਸਿੰਘ 25 ਸਾਲਾਂ ਦਾ ਫ੍ਰਿਜਨੋ ਦਾ ਰਹਿਣ ਵਾਲਾ ਆ, ਜਸਵੀਰ ਸਿੰਘ 30 ਸਾਲਾਂ ਦਾ ਆ, ਸੈਂਤਾ ਕਲਾਰਾ ਕੈਲੀਫੋਰਨੀਆ ਦਾ ਰਹਿਣ ਵਾਲਾ ਹੈਗਾ। ਇੰਡੀਆਨਾ ਸਟੇਟ ਦੇ ਪੁਲਿਸ ਸੁਪਰਡੈਂਟ ਟੋਨੀ ਸਕਾਟ ਉਹਨਾਂ ਨੇ ਇਹ ਕਿਹਾ ਆ ਵੀ ਇਹ ਜੋ ਫੁੱਲ ਟਾਈਮ ਇੰਟਰਡਿਕਸ਼ਨ ਪੈਟਰੋਲਸ ਜੋ ਚੱਲ ਰਹੀਆਂ ਹੈਗੀਆਂ ਆ, ਇਨਸਪੈਕਸ਼ਨਸ ਚੱਲ ਰਹੀਆਂ ਹੈਗੀਆਂ, ਬਹੁਤ ਜ਼ਿਆਦਾ ਆਪਾਂ ਚੈੱਕ ਕਰ ਰਹੇ ਆ, ਤਾਂ ਕਿ ਜਿਹੜੀਆਂ ਇਲੀਗਲ ਡਰੱਗਸ ਆ ਉਹਨਾਂ ਨੂੰ ਇੰਡੀਆਨਾ ਦੀਆਂ ਸਟੇਟਸ ਤੋਂ ਬਾਹਰ ਰੱਖਿਆ ਜਾਵੇ। ਹੁਣ ਕਿਹੜੀ-ਕਿਹੜੀ ਸਟੇਟ ਵਾਲੇ ਇਹ ਇਦਾਂ ਦੀਆਂ ਚੈੱਕ ਕਰਦੇ ਰਹਿਣ, ਤੁਹਾਡੇ ਸਾਹਮਣੇ ਹੀ ਆ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਡਰੱਗ ਫੜ ਹੋ ਰਹੀ ਆ, ਵਾਰ-ਵਾਰ ਫੜ ਹੋ ਰਹੀ ਆ, ਤੇ 90% ਮੈਂ ਕਹਿ ਸਕਦਾ ਉਹਦੇ ਵਿੱਚ ਜਿਹੜੇ ਪੰਜਾਬੀ ਇਨਵੋਲਵ ਹੈਗੇ। ਜੀ ਕਿਉਂਕਿ ਜਦੋਂ ਖਬਰ ਆਉਂਦੀ ਆ ਤੁਹਾਡੇ ਸਾਹਮਣੇ ਫਿਰ ਉਹੀ ਸਿੰਘ ਆਉਂਦਾ ਨਾ। ਹੁਣ ਇਸ ਖਬਰ ਨੂੰ ਜਦੋਂ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਆਪਣੇ ਵੈਬਸਾਈਟ ਤੇ ਫਰੰਟ ਪੇਜ ਤੇ ਲਾਊਗੇ, ਤੇ ਜਿੰਨੇ ਵੀ ਜਿਹੜੇ ਈਵਨ ਫੌਕਸ ਵਾਲਿਆਂ ਨੇ ਤਾਂ ਆਲਰੇਡੀ ਕਵਰ ਕਰ ਹੀ ਦਿੱਤਾ ਆ, ਟੌਪ ਦੇ ਜਿਹੜੇ ਨਿਊਜ਼ ਚੈਨਲਸ ਆ ਉਹ ਰਨ ਕਰੂਗੇ। ਹਜੇ ਪਿਛਲੇ ਦਿਨਾਂ 'ਚ ਕਿਸ ਤਰ੍ਹਾਂ ਜਿਹੜੇ ਟਰੱਕਾਂ ਦੇ ਲੋਡ ਚੋਰੀ ਹੁੰਦੇ ਆ ਉਹਨਾਂ ਦੀਆਂ ਖਬਰਾਂ ਆਈਆਂ, ਕਿੰਨੇ ਜਾਣੇ ਇਨਵੋਲਵ ਸੀ। ਹੁਣ ਆ ਡਰੱਗ ਦੀ ਬਾਰ-ਬਾਰ ਹਰ ਹਫ਼ਤੇ ਖਬਰ ਆਉਂਦੀ ਆ, ਕਦੇ ਕੈਨੇਡਾ ਵਾਲੇ ਬਾਰਡਰ ਤੋਂ, ਕਦੇ ਕਿਸੇ ਬਾਰਡਰ ਤੋਂ, ਤੇ ਇਹ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਰਹਿੰਦਿਆਂ ਨੇ ਆਪਣੀ ਇੱਜ਼ਤ ਬਣਾ ਕੇ ਰੱਖੀ ਹੋਈ ਸੀ ਨਾ, ਇਹ ਪਿਛਲੇ ਕੁਝ ਸਾਲਾਂ ਦੇ ਵਿੱਚ ਬੜੀ ਬੁਰੀ ਤਰ੍ਹਾਂ ਜਿਹੜੀ ਆ ਆਪਾਂ ਬਲੈਕ ਲਿਸਟ ਹੋਣ ਵੱਲ ਜਾ ਰਹੇ ਹੈਗੇ ਆ। ਬਹੁਤ ਹੀ ਜਿਹੜੀ ਮਾੜੀ ਗੱਲ ਹੈਗੀ ਆ, ਇਦਾਂ ਦੇ ਪੁੱਠੇ ਕੰਮ ਕਰਨੇ ਨਹੀਂ ਚਾਹੀਦੇ। ਉਹਨਾਂ ਨੂੰ ਬਾਰ-ਬਾਰ ਸੋਚਣਾ ਚਾਹੀਦਾ ਵੀ ਭਾਈ ਆਪਾਂ ਬਹੁਤ ਹੀ ਮਿਨੋਰਟੀ ਆ, ਮਿਨੋਰਟੀ ਚੋਂ ਵੀ ਮਿਨੋਰਟੀ ਆ, ਤੇ ਜਦੋਂ ਕੋਈ ਵੀ ਇਦਾਂ ਦਾ ਕੰਮ ਕਰਦਾ ਤੇ ਫਿਰ ਪੂਰੀ ਮਿਨੋਰਟੀ ਦੇ ਉੱਤੇ, ਪੂਰੀ ਕਮਿਊਨਿਟੀ ਦੇ ਉੱਤੇ ਜਿਹੜੀ ਬਦਨਾਮੀ ਹੁੰਦੀ ਆ। ਜੇ ਤੁਹਾਨੂੰ ਸ਼ੱਕ ਆ ਤੇ ਸਮਾਲੀਅਨਸ ਤੇ ਦੇਖ ਲਓ ਵੀ ਹੁਣ ਸ਼ਰੇਆਮ ਸਾਰੇ ਜਿਹੜੇ ਪੋਲੀਟੀਕਲ ਲੀਡਰ ਜਿਹੜੇ ਟਰੰਪ ਪਾਰਟੀ ਦੇ, ਉਹ ਕਹਿ ਰਹੇ ਵੀ ਇਹਨਾਂ ਨੂੰ ਸਾਰਿਆਂ ਨੂੰ ਕੱਢ ਦਿਓ ਉੱਥੋਂ, ਮਿਨੇਆਪੋਲਿਸ ਚੋਂ, ਮਿਨੇਸੋਟਾ ਚੋਂ, ਕੁਛ ਜਿਹੜੇ ਲੋਕਾਂ ਦੇ ਫਰਾਡ ਕਰਕੇ ਜਿਨ੍ਹਾਂ ਨੇ ਡੇ ਕੇਅਰ ਸੈਂਟਰ ਚਲਾਏ ਸੀ। ਤੁਸੀਂ ਦੇਖ ਲਓ ਵੀ ਉੱਥੇ ਤੇ ਗਵਰਨਰ ਨੂੰ ਆਪਣੀ ਜਿਹੜੀ ਇਲੈਕਸ਼ਨ ਰਨ ਕਰਨੀ ਉਹ ਚੋਂ ਬਾਹਰ ਹੋਣਾ ਪੈ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਜਿਹੜੀਆਂ ਉਹ ਹੈਗੀਆਂ, ਸੋ ਅਸਰ ਪੈਂਦਾ ਹੈ ਸਾਰੀਆਂ ਚੀਜ਼ਾਂ ਦਾ, ਤੇ ਬਚ ਕੇ ਅਕਲ ਦੇ ਨਾਲ ਚੱਲਣ ਦੀ ਜ਼ਰੂਰਤ ਹੈ। ਵੈਸੇ ਹੀ ਅਕਲ ਦੇ ਨਾਲ ਕੀ, ਇਹ ਤਾਂ ਭਾਜੀ ਹੈ ਹੀ ਗਲਤ ਚੀਜ਼ ਹੈ ਹਰਜੋਤ ਸਿੰਘ ਜੀ, ਵੀ ਨਸ਼ੇ ਦਾ
ਸੇਵਨ ਕਰਨਾ ਤੇ ਲੋਕਾਂ ਨੂੰ ਉਸ ਦੀ ਜਿਹੜੀ ਸਮਗਲਿੰਗ ਕਰਨੀ, ਇਹ ਤਾਂ ਸ਼ਰੇਆਮ ਮਾੜੀਆਂ ਕਰਤੂਤਾਂ ਨੇ ਤੇ ਚੰਗੀ ਗੱਲ ਆ, ਅਜਿਹੇ ਬੰਦੇ ਫੜ ਹੋ ਜਾਣੇ ਚਾਹੀਦੇ ਆ ਜਿਹੜੇ ਪੁੱਠੇ ਕੰਮ ਜਿਹੜੇ ਉਹ ਕਰ ਰਹੇ ਆ। ਉਹਦੇ ਤਾਂ ਵੀ ਆਪਣੀ ਕਮਿਊਨਿਟੀ ਨੂੰ ਇਨਵੋਲਵ ਹੋਣਾ ਚਾਹੀਦਾ, ਉਹਨਾਂ ਨੂੰ FBI ਦੇ ਨਾਲ ਦੱਸਣਾ ਚਾਹੀਦਾ ਹੈਗਾ। ਔਰ ਜਿਨ੍ਹਾਂ ਨੂੰ ਜਿਹੜੇ ਜਿਹਦਾ ਪਤਾ ਦੇ ਆ ਲੋਕ ਉਹ ਆ, ਜਿੰਨੀ ਜਲਦੀ ਕਲੀਨ ਅਪ ਕਰ ਲੂੰਗੇ ਚੰਗੇ ਰਹੋਗੇ, ਨਹੀਂ ਤਾਂ ਕੰਮ ਖਰਾਬ ਹੀ ਹੈ ਜੀ। ਹਾਂ, ਇਹ ਖਾਸ ਕੋਈ ਕਰਕੇ ਜਿਹੜੇ ਫ੍ਰਿਜਨੋ ਦੇ ਮੈਂ ਕਹਿੰਦਾ ਆ ਵੀ ਬਹੁਤ ਸਾਰੇ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਲੋਕ ਫੜੇ ਗਏ ਆ ਨਾ, ਉਹਨਾਂ ਚੋਂ ਇੱਕ ਅੱਧਾ ਫ੍ਰਿਜਨੋ ਦਾ ਰਹਿਣ ਵਾਲਾ ਹੁੰਦਾ ਹੀ ਆ। ਜੀ ਇਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ। ਫ੍ਰਿਜਨੋ ਵਾਲਿਆਂ ਨੇ ਸਪੈਸ਼ਲ FBI ਦਾ ਜਿਹੜਾ ਸੈੱਲ ਆ ਉਹ ਸੈਟਅਪ ਕੀਤਾ ਆ ਡਰੱਗ ਨੂੰ ਜਿਹੜਾ ਲੱਭਣ ਦੇ ਲਈ ਵੀ ਕਿਹੜੇ-ਕਿਹੜੇ ਬੰਦੇ ਜਿਹੜੇ ਡਰੱਗ ਦੇ ਵਿੱਚ ਇਨਵੋਲਵ ਹੈਗੇ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਕਰੋਗੇ, ਹਨਾ? ਜੀ। ਅਗਲੀ